घटना अमृतसर दे विच वापरदी है जिथे एक ईसाई धर्म नाल संबंध रखण वाले परिवार दे घर दे विच श्री गुरु ग्रंथ साहिब जी दे प्रकाश पाया जांदा है ते इत्थे गुरु साहिब गुरु ग्रंथ साहिब पातशाही दे सरूप प्रकाश कीते गए ने। इन्हां दे घर दे कंबल ने, हो सकदा कि ये इत्थे ही सौंदे होण लैके जो गुरु साहिब दा पलंग आ उहदे थल्लेओं आ सारे टैची कढे गए ने। ਉਹਨੇ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਿੱਚ ਗਏ, ਉਸੇ ਕਮਰੇ ਦੇ ਵਿੱਚ ਇੱਕ ਨੰਗੇ ਸਿਰ ਔਰਤ ਘੁੰਮ ਰਹੀ ਸੀ। ਫਿਰ ਨਾਲ ਦਾ ਕਮਰਾ ਖੋਲ ਕੇ ਵੇਖਿਆ ਤੇ ਉਸ ਕਮਰੇ ਦੇ ਵਿੱਚ ਉਹ ਆਪਣੇ ਕ੍ਰਿਸਚਨ ਧਰਮ ਦਾ ਪ੍ਰਚਾਰ ਕਰ ਰਿਹਾ। ਦੇਖੋ ਨਾਲ ਦੇ ਕਮਰੇ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ। ਇੱਧਰ ਆਹ ਸਿਸਟਮ ਬਣਾਇਆ ਹੋਇਆ, ਇਹਨਾਂ ਦਾ ਸਾਊਂਡ ਸਿਸਟਮ ਵੇਖੋ ਕਿੱਡਾ ਸਟਰੋਂਗਲੀ ਇਹਨਾਂ ਨੇ ਅੰਦਰ ਰੱਖਿਆ ਹੋਇਆ। ਉਸ ਕਮਰੇ ਦੇ ਵਿੱਚ ਇੰਨੀਆਂ ਗੰਦੀਆਂ ਤੇ ਲਿਬੜੇ ਹੋਏ ਰਜਾਈਆਂ ਤਲਾਈਆਂ ਦੇ ਖੇਸ ਤੇ ਘਰੇਲੂ ਸਮਾਨ ਜਿਹੜਾ ਦੱਸਣ ਤੋਂ ਬਾਹਰ ਆ, ਉਹ ਵੀਡੀਓ ਦੇ ਵਿੱਚ ਲੋਕਾਂ ਨੇ ਵੇਖ ਵੀ ਲੈਣਾ ਵਾ। ਤੇ ਉਹ ਕਮਰਾ ਜਿੱਥੇ ਉਹ ਦੁਆ ਕਰਦੇ ਨੇ, अपने ईसाई धर्म की दुआ करदा ਦਾ ਜਿਹੜਾ ਪ੍ਰਚਾਰ ਕਰਦੇ ਨੇ, ਉਹ ਕਮਰੇ ਦੇ ਵਿੱਚ ਗਲੀਚੇ ਵਿਛੇ ਨੇ, ਬੜਾ ਅਲੀਸ਼ਾਨ ਤੇ ਸ਼ਾਨਦਾਰ ਏਸੀ ਲੱਗੇ ਹੋਏ ਨੇ, ਚੰਗੇ ਵਧੀਆ ਵਧੀਆ ਪੱਖੇ ਲੱਗੇ ਨੇ, ਸੋਫੇ ਲੱਗੇ ਨੇ, ਬੈੱਡ ਲੱਗੇ ਨੇ। ਪਰ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਦੇ ਵਿੱਚ ਮਹਿੰਦੀ ਪਈ ਆ। ਘਰੇਲੂ ਜਿੰਨਾ ਸਮਾਨ ਅਸੀਂ ਘਰ ਦੇ ਵਿੱਚ ਵਰਤਦੇ ਹਾਂ ਸਾਰਾ ਸਮਾਨ ਉਸੇ ਕਮਰੇ ਦੇ। ਉਹਨਾਂ ਨੇ ਕਿਹਾ ਕਿ ਲਿਖ ਦਿਓ ਕਿ ਜੇ ਸਾਡੇ ਕੋਲ ਗਲਤੀ ਹੋ ਗਈ ਆ ਕਿ ਅਸੀਂ ਕ੍ਰਿਸਚਨ ਧਰਮ ਛੱਡ ਕੇ ਤੇ ਸਿੱਖ ਧਰਮ ਵਿੱਚ ਫੇਰ ਆ ਜਾਵਾਂਗੇ, ਉਹਦੇ ਨਾ, ਅਸੀਂ ਕ੍ਰਿਸਚਨ ਧਰਮ ਦੇ ਵਿੱਚ ਪੱਕੇ ਰਵਾਂਗੇ, ਤੁਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਜਾਓ। ਯਾਨੀ ਕਿ ਬਰਫ਼ ਜਿੱਦਾਂ ਕੈਂਡੀ ਹੈ, ਕੈਂਡੀ ਦੇ ਵਿੱਚ ਜਿੱਦਾਂ ਆਪਾਂ ਕੋਈ ਠੰਡੇ ਜਾਂ ਦੁੱਧ ਦਾ ਦਾਦ ਰੱਖ ਲਈਦਾ, ਉਹਦੇ 'ਚ ਗੁਟਕੇ ਸਾਹਿਬ ਦੇ ਪਹਿਲਾ ਭਾਗ ਪੂਥੀਆਂ, ਜਿਹੜਾ ਦੂਜਾ ਭਾਗ ਪੁੰਜੇ ਪੈਰਾਂ 'ਚ ਪਿਆ ਹੋਇਆ ਸੀ। ਆਹ ਬਰਫ਼ ਵਾਲੀ ਕੈਂਡੀ ਆ ਜਿਹਦੇ ਵਿੱਚ ਗੁਟਕਾ ਸਾਹਿਬ ਦੇਖੋ, ਇੱਕ ਨਹੀਂ ਪਤਾ ਨਹੀਂ ਕਿੰਨੇ ਗੁਟਕਾ ਸਾਹਿਬ ਨੇ। ਜਿਹੜੀਆਂ ਦਰਬਾਰ ਸਾਹਿਬ ਦੇ ਨਜ਼ਦੀਕ ਲੋਕਾਂ ਦੇ ਘਰਾਂ 'ਚੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਏ ਆ। ਪੀਰਾਂ ਦੀ ਜਗ੍ਹਾ ਦੂਜੇ ਬੰਨੇ ਗੁਰੂ ਗ੍ਰੰਥ ਸਾਹਿਬ ਜੀ, ਨਾਲ ਹੀ ਬੁਟੀਕ ਖੋਲ੍ਹੀ ਆ, ਨਾਲ ਹੀ ਬਾਥਰੂਮ ਅਟੈਚ ਆ। ਕੋਈ ਸਤਿਗੁਰਾਂ ਦਾ ਸਤਿਕਾਰ ਨਹੀਂ। ਉਸੇ ਕਮਰੇ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਦਾ ਪ੍ਰਕਾਸ਼ ਵਾ, ਉੱਥੇ ਉਹਨਾਂ ਨੇ ਆਪਣਾ ਘਰੇਲੂ ਸਮਾਨ ਰੱਖਿਆ ਵਾ। ਇੱਥੇ ਵੀ ਇੱਦਾਂ ਹੀ ਕਿਤੇ ਕਬਜ਼ਾ ਕਰਨ ਜਾਂਦੇ, ਬੜੀਆਂ ਗੱਡੀਆਂ ਭਰ ਕੇ ਲੈ ਜਾਂਦੇ ਨੇ, ਹਥਿਆਰ ਵੀ ਲੈ ਜਾਂਦੇ ਨੇ। ਜਦੋਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਬੇਦਬੀ ਹੁੰਦੀ ਉਦੋਂ ਨਹੀਂ ਜਾਂਦੇ ਵੇਖੇ, ਨਾ ਤਾਂ ਸਾਡੇ ਹੋਰ ਹੀ ਜਿਹੜੇ ਬਾਬੇ ਉਹ ਵੀ ਨਹੀਂ ਜਾਂਦੇ, ਜਿਹਦੇ ਕਰਕੇ ਅੱਜ ਇਹ ਥਾਂ ਥਾਂ 'ਤੇ ਘਟਨਾਵਾਂ ਵਾਪਰੀਆਂ ਨੇ। सत श्री अकाल। पंजाबी रेडियो USA, पंजाबी TV USA वेखना तुसी शुरू कर चुके हो। बीते कल एक खबर अग वांग वायरल हुंदी है जिस दे विच श्री गुरु ग्रंथ साहिब जी दे सत्कार दी अते मर्यादा दी गल सामने आउंदी है। ये घटना अमृतसर दे विच वापरदी है जिथे एक ईसाई धर्म नाल संबंध रखण वाले परिवार दे घर दे विच श्री गुरु ग्रंथ साहिब जी दे प्रकाश पाया जाता है तो उस जगह के उपर सत्कार कमेटी पहुँचती है। बाकी की जानकारी सत्कार कमेटी के जिहड़े मैंबर ने बलबीर सिंह मुच्छल हुणी उन्हां दे कोलों लैने आ की कुछ उत्थे होया ते कदों तो महाराज दा प्रकाश उस घर दे विच कीता होया सी। वाहिगुरू जी का खालसा, वाहिगुरू जी की फतेह जी। वाहिगुरू जी का खालसा, वाहिगुरू जी की फतेह जी। जी सो भाई साहब जरा चानना पाओ, जिहड़ी कल दी घटना है, ईसाई परिवार होवे उस दे घर दे विच महाराज दा प्रकाश कीता होया सी। ਇਹ ਘਟਨਾ ਤੁਹਾਡੀ ਜਾਣਕਾਰੀ ਦੇ ਵਿੱਚ ਕਿਵੇਂ ਆਈ? ਕਦੋਂ ਤੋਂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ? ਕੀ ਮਰਿਆਦਾ ਨੂੰ ਮਾਇਨੇ ਰੱਖੇ ਜਾ ਰਹੇ ਸੀ, ਮਰਿਆਦਾ ਰੱਖੀ ਜਾ ਰਹੀ ਸੀ ਉੱਥੇ? ਜਦੋਂ ਦਾਸ ਨੂੰ ਕੱਲ੍ਹ ਫੋਨ ਕੀਤਾ, ਭਾਈ ਨਿਸ਼ਾਨ ਸਿੰਘ ਜੀ ਜੋ ਸਿਆਲਕੇ ਦੇ ਉੱਥੇ ਗ੍ਰੰਥੀ ਸਿੰਘ ਹਨ, ਉਹਨਾਂ ਨੇ ਫੋਨ ਕੀਤਾ ਤੇ ਉਹ ਜਥੇ ਦੇ ਸਤਿਕਾਰ ਕਮੇਟੀ ਦੇ ਮੀਤ ਜਥੇਦਾਰ ਵੀ ਨੇ। ਅਸੀਂ ਮੰਗ ਪੱਤਰ ਦੇਣਾ ਸੀ ਤਰਨਤਾਰਨ ਸਾਹਿਬ ਜੋ ਸ਼ਤਾਬਦੀ 450 ਸਾਲਾ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਮਨਾਈ ਜਾ ਰਹੀ ਆ 13 ਤੋਂ ਲੈ ਕੇ ਤੇ 18 ਤਰੀਕ ਤੱਕ। ਉਹਦੇ ਸੰਬੰਧ 'ਚ ਹੁੱਲੜਬਾਜ਼ਾਂ ਵਾਸਤੇ ਨਕੇਲ ਪਾਇਆ ਜਾਵੇ, ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਤੇ ਨਾਲ ਬੀੜੀ ਸਿਗਰਟ ਤੰਬਾਕੂ ਜਿਹੜਾ ਵੇਖ ਰਿਹਾ, ਉਹਦੇ ਸੰਬੰਧ ਵਿੱਚ ਉਹਨਾਂ ਨੂੰ ਜਦੋਂ ਅਸੀਂ ਮੰਗ ਪੱਤਰ ਦੇਣ ਗਏ DC ਨੂੰ, ਉਹਨਾਂ ਨੇ ਆਰਡਰ ਕਰ ਦਿੱਤੇ ਸੀ। ਉਹ ਤੋਂ ਬਾਅਦ ਭਾਈ ਨਿਸ਼ਾਨ ਸਿੰਘ ਜੀ ਕਹਿੰਦੇ ਆਪਾਂ ਅੰਮ੍ਰਿਤਸਰ ਜਾਣਾ, ਉੱਥੇ ਮਹਾਰਾਜ ਦਾ ਕੋਈ ਸਤਿਕਾਰ ਨਹੀਂ ਹੋ ਰਿਹਾ, ਬਹੁਤ ਜ਼ਿਆਦਾ, ਯਾਨੀ ਕਿ ਮਹਾਰਾਜ ਦੇ ਨਰਾਦਰ ਹੋ ਰਿਹਾ। ਅਸੀਂ ਤੁਰੰਤ ਉੱਥੋਂ ਹੀ ਗੱਡੀ ਲੈ ਕੇ ਅੰਮ੍ਰਿਤਸਰ ਨੂੰ ਜਦੋਂ ਗਏ ਹਾਂ, ਅੰਮ੍ਰਿਤਸਰ ਜਦੋਂ ਉੱਥੇ ਸਿਵਲ ਲਾਈਨ SHO ਮੋੜਕਜੀਤ ਸਿੰਘ ਜੀ ਨੂੰ ਫੋਨ ਕੀਤਾ ਤੇ ਉਹਨੇ ਆਪਣੀ ਤੁਰੰਤ ਉਸ ਵੇਲੇ ਆਪਣੀ ਫੋਰਸ ਭੇਜ ਦਿੱਤੀ। ਫਿਰ ਉਹ ਵੀ ਆ ਗਏ। ਅਸੀਂ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਫੋਨ 'ਤੇ ਸਾਰੀ ਗੱਲ ਦੱਸੀ। ਉਹਨਾਂ ਨੇ ਆਪਣੇ ਜਿਹੜੇ ਪ੍ਰਚਾਰਕ ਭੇਜਣੇ ਸਨ, ਉਹ ਉਹਨਾਂ ਨੂੰ ਅਸੀਂ 2:30 ਵਜੇ ਉਹਨਾਂ ਦੇ ਘਰ ਪਹੁੰਚ ਗਏ ਸੀ।
ਤੇ ਐਸਐਸਪੀ ਹਰਪਾਲ ਸਿੰਘ ਜੀ ਬਹੁਤ ਵਧੀਆ ਇੱਥੇ ਸਾਰਿਆਂ ਨੂੰ ਡੀਲ ਕਰਦੇ ਨੇ। ਉਹਨਾਂ ਨੂੰ ਦੱਸਿਆ ਆਉਂਦੇ ਕਿ ਆਪਾਂ ਹੁਣੇ ਉਹਨਾਂ ਦੀ ਟੀਮ ਵੀ ਮੰਗਵਾਉਂਦੇ ਆ, ਯਾਨੀ ਕਿ 2:30 ਵਜੇ ਉਹਨਾਂ ਨਾਲ ਵੀ ਗੱਲ ਹੋ ਗਈ ਜਾਂ 3 ਵਜੇ ਹੋ ਗਈ ਹੋਗੀ। ਤੇ ਉਹ 3 ਵਜੇ ਗੱਲ ਕਰਦਿਆਂ ਉਹ ਸਾਡੇ ਕੋਲ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ 6 ਵਜੇ ਤਾਂ ਪਹੁੰਚੇ। ਉਹਨਾਂ ਨੂੰ ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਅੱਜ ਵੀ ਅੰਮ੍ਰਿਤਸਰ ਦੂਰ ਦੀਆਂ ਤੇ ਬਹੁਤ ਸਾਰੀਆਂ ਕਾਰਵਾਈਆਂ ਸਾਡੇ ਕੋਲ ਆ ਰਹੀਆਂ ਨੇ, ਯੂਪੀ ਤੋਂ ਆ ਰਹੀਆਂ ਨੇ, ਬਾਹਰਲੇ ਹੋਰ ਸਟੇਟਾਂ ਤੋਂ ਆ ਰਹੀਆਂ ਨੇ। ਅਸੀਂ ਕਹਿੰਦੇ ਸਾਨੂੰ ਅੰਮ੍ਰਿਤਸਰ ਦੇ ਵਿੱਚ ਹੀ ਸੇਵਾ ਅਸੀਂ ਕਰ ਲਈ, ਇੰਨੀ ਬੜੀ ਵੱਡੀ ਸਾਡੀ ਤਪੱਸਿਆ ਜਾਂ ਗੁਰੂ ਦੇ ਦਿੱਤੇ ਹੋਏ ਬਲ ਦੇ ਨਾਲ ਅਸੀਂ ਕਰ ਲਈ, ਇੰਨੀ ਬੜੀ ਬਹਾਦਰੀ ਆ। ਜਦੋਂ ਅਸੀਂ ਉਸ ਘਰ ਵਿੱਚ ਗਏ ਜਿੱਥੇ ਜਤਿੰਦਰ ਸਿੰਘ 26 ਨੰਬਰ ਕੋਠੀ ਦੇ ਵਿੱਚ ਰਹਿ ਰਿਹਾ ਸੀ, ਉਹਨੇ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਿੱਚ ਗਏ, ਉਸੇ ਕਮਰੇ ਦੇ ਵਿੱਚ ਇੱਕ ਨੰਗੇ ਸਿਰ ਔਰਤ ਘੁੰਮ ਰਹੀ ਸੀ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕੀਤੀ ਤੇ ਮਗਰਲੇ ਬੰਨੇ ਵੇਖਿਆ ਤੇ ਨਾਲ ਹੀ ਬਾਥਰੂਮ ਲੈਟਰਿਨ ਅਟੈਚ। ਫਿਰ ਨਾਲ ਦਾ ਕਮਰਾ ਖੋਲ ਕੇ ਵੇਖਿਆ ਤੇ ਉਸ ਕਮਰੇ ਦੇ ਵਿੱਚ ਉਹ ਆਪਣੇ ਕ੍ਰਿਸਚਨ ਧਰਮ ਦਾ ਪ੍ਰਚਾਰ ਕਰ ਰਿਹਾ। ਬੜੀ ਹਿਰਦੇ ਨੂੰ ਸਾਡੇ ਠੇਸ ਜੀ ਕਿ ਇਹ ਕੀ ਹੋ ਰਿਹਾ, ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸਿੱਖਾਂ ਨੂੰ ਕਿ ਵੇਖੋ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦਾ ਇੱਕੋ ਰੱਬ ਵਾ, ਤੁਸੀਂ ਆਣ ਕੇ ਦੁਆ ਤਾਂ ਕਰਾਓ ਸਾਡੇ ਕੋਲੋਂ, ਤੁਹਾਡੇ ਜਿਹੜੇ ਸ਼ੈਤਾਨ ਦੇ ਪਹਿਰੇ ਉਹ ਸਾਰੇ ਹਟ ਜਾਣਗੇ, ਜਿਹੜੇ ਤੁਹਾਡੇ ਦੁੱਖ ਤਕਲੀਫ ਹਟ ਜਾਣਗੇ। ਪਰ ਜਿਹੜੇ ਕਮਰੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ, ਨਾ ਤਾਂ ਸੁਖਾਸਨ ਵਾਲਾ ਕੋਈ ਉੱਥੇ ਮਹਾਰਾਜ ਦਾ ਬੈੱਡ, ਫਿਰ ਉਸ ਕਮਰੇ ਦੇ ਵਿੱਚ ਇੰਨੀਆਂ ਗੰਦੀਆਂ ਤੇ ਲਿਬੜੇ ਹੋਏ ਰਜਾਈਆਂ ਤਲਾਈਆਂ ਦੇ ਖੇਸ ਤੇ ਘਰੇਲੂ ਸਮਾਨ ਜਿਹੜਾ ਉਹ ਦੱਸਣ ਤੋਂ ਬਾਹਰੀ ਆ। ਉਹ ਵੀਡੀਓ ਦੇ ਵਿੱਚ ਲੋਕਾਂ ਨੇ ਵੇਖ ਵੀ ਲੈਣਾ ਵਾ। ਜਦੋਂ ਅਸੀਂ ਨਾਲ ਦੇ ਕਮਰੇ ਦੇ ਵਿੱਚ ਪੁਲਿਸ ਅਫਸਰ ਨੂੰ ਨਾਲ ਲੈ ਕੇ ਗਏ ਆ ਤੇ ਉਹ ਕਮਰਾ ਜਿੱਥੇ ਉਹ ਦੁਆ ਕਰਦੇ ਨੇ, ਆਪਣੇ ਈਸਾਈ ਧਰਮ ਦੀ ਦੁਆ ਦਾ ਜਿਹੜਾ ਪ੍ਰਚਾਰ ਕਰਦੇ ਨੇ, ਉਹ ਕਮਰੇ ਦੇ ਵਿੱਚ ਗਲੀਚੇ ਵਿਛੇ ਨੇ, ਬੜਾ ਅਲੀਸ਼ਾਨ ਤੇ ਸ਼ਾਨਦਾਰ ਏਸੀ ਲੱਗੇ ਹੋਏ ਨੇ, ਚੰਗੇ ਵਧੀਆ ਪੱਖੇ ਲੱਗੇ ਨੇ, ਸੋਫੇ ਲੱਗੇ ਨੇ, ਬੈੱਡ ਲੱਗੇ ਨੇ। ਪਰ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਦੇ ਵਿੱਚ ਮਹਿੰਦੀ ਪਈ ਆ। ਘਰੇਲੂ ਜਿੰਨਾ ਸਮਾਨ ਅਸੀਂ ਘਰ ਦੇ ਵਿੱਚ ਵਰਤਦੇ ਹਾਂ ਸਾਰਾ ਸਮਾਨ ਉਸੇ ਕਮਰੇ ਦੇ ਸਟੋਰ ਵਾਂਗੂ ਜੋ ਵੀ ਸਮਾਨ ਚੱਕ ਕੇ ਉੱਥੇ ਰੱਖਿਆ। ਹਾਂ, ਸਾਰਾ ਸਮਾਨ ਜਿਹੜਾ ਉਹਦੇ ਵਿੱਚ ਰੱਖਿਆ ਹੋਇਆ ਵਾ। ਮਰਿਆਦਾ ਕੋਈ ਨਹੀਂ, ਕੋਈ ਮਰਜ਼ਾਦਾ ਨਹੀਂ, ਕੋਈ ਪਰਿਵਾਰ ਉਹ ਅੰਮ੍ਰਿਤਧਾਰੀ ਨਹੀਂ ਉਹਨਾਂ ਦੇ ਚੋਂ ਇੱਕ ਵੀ, ਕੋਈ ਇਹਨਾਂ ਦੀ ਦਾਦੀ ਪੜਦਾਦੀ ਜਾਂ ਕਹੀਏ ਨਾ, ਉਹ ਈਸਾਈ ਧਰਮ ਨੂੰ 8 ਸਾਲ ਤੋਂ ਕਹਿੰਦੇ ਕਿ ਅਸੀਂ ਜਿਹੜਾ ਉਹ 8 ਸਾਲ ਤੋਂ ਪ੍ਰਚਾਰ ਕਰਦੇ ਆ ਰਹੇ ਨੇ ਈਸਾਈ ਧਰਮ ਦਾ। ਤੇ ਕਹਿਣ ਦਾ ਮਤਲਬ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਕਰ ਰਹੇ ਸੀ, ਨਾਲ ਦੀ ਨਾਲ ਢਾਲ ਦੇ ਰੂਪ ਚ ਵਰਤ ਰਹੇ ਸੀ, ਕਮਾਈ ਦਾ ਸਾਧਨ ਕਹਿ ਲਓ ਬਣਾਇਆ ਹੋਇਆ ਸੀ। ਐ ਮੰਨ ਸਕਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਨੂੰ ਗੁੰਮਰਾਹ ਕਰ ਰਹੇ ਸਨ ਕਿ ਵੇਖੋ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਰੱਬ ਇੱਕ ਹੀ ਆ। ਅਸੀਂ ਸਾਡੇ ਘਰ ਹੀ ਗੁਰੂ ਗ੍ਰੰਥ ਸਾਹਿਬ ਹੈਗੇ ਨੇ ਕਿ ਲੋਕਾਂ ਨੂੰ ਕੜਾ ਵੀ ਨਹੀਂ ਪਾਉਣ ਦਿੰਦੇ। ਕੜਾ ਵੀ ਸ਼ੈਤਾਨ ਦਾ ਕਹਿੰਦੇ ਨੇ, ਗੁਰਬਾਣੀ ਵੀ ਉਹ ਸ਼ੈਤਾਨ ਦੀ ਕਹਿੰਦੇ ਨੇ, ਜਿੰਨੇ ਹੀ ਕਕਾਰ ਪੈਂਦੇ ਨੇ ਸਾਰੀ ਸ਼ੈਤਾਨ ਦੇ ਕਹਿੰਦੇ ਨੇ। ਮਹਾਰਾਜ ਦਾ ਕੜਾ ਪ੍ਰਸ਼ਾਦ ਨਹੀਂ ਲੈਂਦੇ ਨਾ, ਕੜਾ ਪ੍ਰਸ਼ਾਦ ਲੈ ਕੇ ਲੈ ਲੈਣਗੇ, ਸੁੱਟ ਦੇਣਗੇ, ਉਹ ਖਾਣਗੇ ਨਹੀਂ। ਉਹ ਆਪਣੇ ਧਰਮ 'ਚ ਬੜੇ ਆਪਣੇ ਆਪ ਨੂੰ ਪੱਕੇ ਦੱਸਦੇ ਆ। ਤੇ ਸਾਡੇ ਸਿੱਖ ਸਾਨੂੰ ਜਿਹੜੇ ਸੁਨੇਹਾ ਆ ਰਹੇ ਨੇ ਕਿ ਅੰਮ੍ਰਿਤਧਾਰੀ ਵੀ ਉੱਥੇ ਤੁਰੇ ਜਾ ਰਹੇ ਨੇ। ਤੁਸੀਂ ਅੱਜ ਮੀਡੀਆ ਰਾਹੀਂ ਸਾਨੂੰ ਇਹ ਪੁੱਛਣਾ ਚਾਹੁੰਦੇ ਜੇ ਕਿ ਉੱਥੇ ਜਦੋਂ ਅਸੀਂ ਜਾ ਕੇ ਪ੍ਰਸ਼ਾਸਨ ਦੇ ਵੀਡੀਓਗ੍ਰਾਫਰੀ ਕੀਤੀ, ਅਸੀਂ ਵੀਡੀਓਗ੍ਰਾਫਰੀ ਕੀਤੀ, ਮੀਡੀਆ ਵਾਲੇ ਹੋਰ ਵੀ ਆਏ, ਉਹ ਜਿਹੜੇ ਭਾਵੇਂ ਆਪ ਜੀ ਜਿਵੇਂ ਨੌਜਵਾਨ ਜੇ ਸਿੱਖੀ ਤੋਂ ਜੇ ਆਪ ਜੀ ਨੂੰ ਇੰਨੀ ਨੌਲੇਜ ਨਹੀਂ, ਤੁਸੀਂ ਵੀ ਉੱਥੇ ਜਾ ਕੇ ਜਦੋਂ ਪਹੁੰਚ ਕੇ ਵੇਖਦੇ ਤੁਸੀਂ ਕਹਿਣਾ ਬਹੁਤ ਇਹਨਾਂ ਨੇ ਨਰਾਦਰ ਕੀਤਾ। ਅਸੀਂ ਫਿਰ ਪੁਲਿਸ ਨੂੰ ਕਿਹਾ ਪਰਚਾ ਦਰਜ ਕਰੋ। ਉਹਦੇ ਸ਼੍ਰੋਮਣੀ ਕਮੇਟੀ ਦੇ ਆ ਰਹੇ ਆ ਪ੍ਰਚਾਰਕ ਆ ਗਏ 6 ਵਜੇ ਸਾਡੇ ਕੋਲ। ਅਸੀਂ ਕਿਹਾ ਕਿ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਉਹਦੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਈਏ, ਕਾਰਵਾਈ ਕਰਾਵਾਂਗੇ। ਉਹਨਾਂ ਨੇ ਕਿਹਾ ਕਿ ਲਿਖ ਦਿਓ ਕਿ ਜੇ ਸਾਡੇ ਕੋਲ ਗਲਤੀ ਹੋ ਗਈ ਆ ਕਿ ਅਸੀਂ ਕ੍ਰਿਸਚਨ ਧਰਮ ਛੱਡ ਕੇ ਤੇ ਸਿੱਖ ਧਰਮ ਵਿੱਚ ਫੇਰ ਆ ਜਾਵਾਂਗੇ। ਉਹਦੇ ਨਾ, ਅਸੀਂ ਕ੍ਰਿਸਚਨ ਧਰਮ ਦੇ ਵਿੱਚ ਪੱਕੇ ਰਵਾਂਗੇ, ਤੁਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਜਾਓ। ਮੈਂ ਉਹਨਾਂ ਨੂੰ ਕਿਹਾ ਕਿ 8 ਸਾਲ ਤੋਂ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰਦਾ ਆ ਰਿਹਾ। ਫਿਰ ਮਹਾਰਾਜ ਦਾ ਕਿੰਨਾ ਨਰਾਦਰ ਇੱਥੇ, ਕੱਟਾ ਮਿੱਟੀ ਕਿੰਨਾ ਵਾ। ਮਹਾਰਾਜ ਦੀਆਂ ਪੋਥੀਆਂ ਜਿਹੜੀਆਂ, ਇੱਕ ਟੈਚੀ ਛੋਟਾ ਜਿਹਾ ਖੋਲ੍ਹ ਕੇ ਵੇਖਿਆ ਜਿਹੜਾ ਬਾਕਸ ਸੀ, ਉਹ ਬਾਕਸ ਕਿਹੜਾ ਸੀ ਉੱਥੇ ਆ, ਯਾਨੀ ਕਿ ਬਰਫ਼ ਜਿੱਦਾਂ ਕੈਂਡੀ ਆ, ਕੈਂਡੀ ਦੇ ਵਿੱਚ ਜਿੱਦਾਂ ਆਪਾਂ ਕੋਈ ਠੰਡੇ ਜਾਂ ਦੁੱਧ ਦਾ ਦਾਦ ਰੱਖ ਲਈਦਾ, ਉਹਦੇ 'ਚ ਗੁਟਕੇ ਸਾਹਿਬ ਦੇ ਪਹਿਲਾ ਭਾਗ ਪੋਥੀਆਂ, ਜਿਹੜਾ ਦੂਜਾ ਭਾਗ ਪੁੰਜੇ ਪੈਰਾਂ 'ਚ ਪਿਆ ਹੋਇਆ ਸੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਵਾਸਤੇ ਕੋਈ ਸੁੱਖ ਆਸਣ ਨਹੀਂ, ਕੋਈ ਪਰਿਵਾਰ ਕੋਲ ਨਿਤਨੇਮ ਨਹੀਂ, ਕੋਈ ਪਰਿਵਾਰ ਦੇ ਕੋਲ, ਕਿਉਂਕਿ ਉਹ ਸਾਈ ਹੋ ਚੁੱਕੇ ਸਨ।
ਉਹ ਕੱਲਾ ਭਈਏ ਰਾਣੀ ਜੀ ਦਾ ਮਹਾਰਾਜ ਦਾ ਪ੍ਰਕਾਸ਼ ਕਰ ਦਿੰਦੀ। ਮੇਰੇ ਹਿਸਾਬ ਨਾਲ ਇਦਾਂ ਉਹਨੂੰ ਕਿਹਾ ਸੀ ਤੁਸੀਂ ਉਹ ਪ੍ਰਕਾਸ਼ ਕਰਨਾ, ਉਹ ਨਹੀਂ ਪ੍ਰਕਾਸ਼ ਕਿਉਂ? ਉਹ ਤੇ ਮੰਨਦੇ ਨਹੀਂ ਗੁਰਬਾਣੀ ਨੂੰ। ਉਹ ਤੇ ਕਈਆਂ ਥਾਵਾਂ ਦੇ ਅਸੀਂ ਪਰਚੇ ਦਰਜ ਕਰਾਏ ਨੇ। ਰਾਮਦਵਾਲੀ ਪਿੰਡ ਪੈ ਜਾਂਦਾ ਵਾ ਥਾਣਾ ਇਹਨੂੰ। ਹੁਣ ਬਾਬਾ ਜੀ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਇਹ ਜ਼ਰੂਰ ਦੱਸ ਦਿਓ ਕਿ ਮਾਮਲਾ ਦਰਜ ਹੋ ਗਿਆ ਜਾਂ ਨਹੀਂ ਹੋਇਆ, ਹੁਣ ਕਹਿਣਾ ਕੀ ਹੈ, ਤੇ ਮਹਾਰਾਜ ਦਾ ਪ੍ਰਕਾਸ਼ ਇਸ ਸਮੇਂ ਤੁਸੀਂ ਕਿੱਥੇ ਕੀਤਾ ਹੈ ਉੱਥੋਂ ਫਿਰ ਲਿਆ ਕੇ? ਜਦੋਂ ਪ੍ਰਚਾਰਕ ਆਏ ਆ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਪ੍ਰਧਾਨ ਸਾਹਿਬ ਆ ਹਰਜਿੰਦਰ ਸਿੰਘ ਧਾਮੀ, ਉਹਨਾਂ ਨਾਲ ਫੋਨ ਤੇ ਗੱਲ ਕੀਤੀ। ਉਹਨਾਂ ਨੇ ਫਿਰ ਆਪਣੇ ਪ੍ਰਚਾਰਕ ਭੇਜੇ, ਸੁਖਵੰਤ ਸਿੰਘ ਜੀ ਭੇਜਿਆ, ਤਰਸੇਮ ਸਿੰਘ ਜੀ ਭੇਜੇ, ਇਹ ਬਲਵੰਤ ਸਿੰਘ ਜੀ ਇਨੋਗੇਟ ਵਾਲੇ ਉਹ ਵੀ ਭੇਜੇ ਪ੍ਰਚਾਰਕ, 3-4 ਨਾਲ ਹੋਰ ਸੇਵਾਦਾਰ ਆਏ। ਉਹ ਪਾਲਕੀ ਸਾਹਿਬ ਦੇ ਵਿੱਚ ਫਿਰ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣੀ ਕਿ ਰਾਮਸਰ 6:30-7 ਵਜੇ ਲੈ ਕੇ ਉਹਨਾਂ ਨੇ ਰਵਾਨਗੀ ਪਾਲੀ। ਅਸੀਂ ਕਿਹਾ ਕਿ ਇਹਨਾਂ ਤੇ ਕਾਰਵਾਈ ਆਂਦੇ ਕਰਾਵਾਂਗੇ ਜ਼ਰੂਰ। ਹੁਣ ਵੇਖੋ ਕਾਰਵਾਈ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰਕ ਕਮੇਟੀ ਕਰਾਉਂਦੀ ਹੈ ਉਹਨਾਂ ਦੇ ਉੱਤੇ ਜਾਂ ਨਹੀਂ ਕਰਾਉਂਦੀ। ਤੇ ਸਤਿਕਾਰ ਕਮੇਟੀ ਦੇ ਵੱਲੋਂ ਕੋਈ ਆਪਣਾ ਫੈਸਲਾ ਆਪਣੇ ਵੱਲੋਂ ਲਿਆ ਗਿਆ ਹੈ ਉਹਨਾਂ ਤੇ ਕਾਰਵਾਈ ਕਰਵਾਉਣ ਦਾ, ਜਾਂ ਸ਼੍ਰੋਮਣੀ ਕਮੇਟੀ ਤੇ ਗੱਲ ਸਿੱਟਣੀ? ਮੈਂ ਮੀਡੀਆ ਰਾਹੀਂ ਸੰਗਤ ਨੂੰ ਬੇਨਤੀ ਕਰਦਾ ਕਿ ਸਾਡੀਆਂ ਜਿਹੜੀਆਂ ਗਵਾਹੀਆਂ ਕੋਈ ਬਟਾਲੇ ਹੁੰਦੀਆਂ ਵਾ, ਜਿਹੜੇ ਅਸੀਂ ਮਹਾਰਾਜ ਦੀ ਬੇਅਦਬੀ ਵਾਲੇ ਪਰਚੇ ਦਰਜ ਕਰਾਏ ਨੇ, ਕਦੀ ਜਲੰਧਰ ਹੁੰਦੀ ਸਾਡੀ ਕੋਈ, ਕਦੀ ਬਟਾਲੇ ਆਉਂਦੀ, ਕਦੀ ਸਾਡੀ ਅੰਮ੍ਰਿਤਸਰ ਹੁੰਦੀ ਆ, ਕਦੀ ਗੁਰਦਾਸਪੁਰ ਹੁੰਦੀ ਆ, ਇੱਦਾਂ ਸਾਡੀਆਂ ਜਾਨੀ ਕਿ ਜਿਹੜੇ ਅਸੀਂ ਪਰਚੇ ਦਰਜ ਕਰਾਏ ਆ, ਸਾਡੀਆਂ ਬਹੁਤ ਗਵਾਹੀਆਂ ਜਾਨੀ ਕਿ ਦੱਸੋ ਤੋਂ ਬਾਹਰੀ ਆ ਕਿ ਅਸੀਂ ਕੋਟਾਂ ਕਚਹਿਰੀਆਂ ਤੁਰੇ ਰਹਿੰਦੇ ਹਾਂ। ਸਾਨੂੰ ਸੰਮਣ ਕੋਈ ਨਾ ਕੋਈ ਆ ਜਾਂਦਾ, ਸਾਨੂੰ ਚੇਤਾ ਭੁੱਲ ਗਿਆ 17 ਦੇ ਵਿੱਚ, 16 ਦੇ ਵਿੱਚ, 15 ਜਿਹੜੇ ਪਰਚੇ ਦਰਜ ਕਰਾਏ ਆ। ਇਹ ਸਾਰੇ ਮਹਾਰਾਜ ਦੇ ਨਾਲ ਜਿਹੜੀ ਸਰੂਪਾਂ ਦੇ ਨਾਲ ਜਾਂ ਕਿਸੇ ਵੀ ਹੋਰ ਤਰੀਕੇ ਦੀ ਬੇਅਦਬੀ ਸਿੱਖੀ ਦੇ ਘੇਰੇ ਦੇ ਵਿੱਚ ਹੋਈ ਹੋਵੇ, ਉਹਦੇ ਮਾਮਲੇ ਤੇ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਜਾਣਾ ਪੈਂਦਾ? ਮੈਂ ਕਹਿੰਦਾ ਇੱਕ ਨਹੀਂ, ਇੱਕ ਸਾਨੂੰ ਇੱਕ ਦਿਨ ਸੰਮਣ ਆ ਗਿਆ ਕਿ ਇੱਕ ਬੀਬੀ ਨੇ 2 ਗੁਰੂ ਸਾਹਿਬ ਦੇ ਅੰਗ ਅਲੱਗ ਕਰ ਦਿੱਤੇ। ਪੁਲਿਸ ਨੇ ਪਰਚਾ ਕੈਂਸਲ ਕਰ ਦਿੱਤਾ। ਪੁਲਿਸ ਨੇ ਪਰਚਾ ਕੱਟ ਕੇ ਤੇ ਮੁੜ ਕੇ ਕੈਂਸਲ ਕਰਤਾ। 2 ਅੰਗ ਹੀ ਮਹਾਰਾਜ ਦੇਵ ਨੇ ਆਪਣੇ ਘਰ ਵਿੱਚ ਪ੍ਰਕਾਸ਼ ਕੀਤਾ, 2 ਅੰਗ ਅਲੱਗ ਕਰ ਦਿੱਤੇ ਗਏ। ਅੰਮ੍ਰਿਤਸਰ ਦੀ ਘਟਨਾ ਇਹ C ਡਿਵੀਜ਼ਨ B ਡਿਵੀਜ਼ਨ ਥਾਣੇ ਦਾ ਪਰਚਾ ਸੀ। ਮੈਂ ਹਾਂ ਤੇ ਪਰਚਾ ਦਰਜ ਕਰਾਉਣ ਵਾਸਤੇ ਕਈ ਕੁ ਕਰਨਾ ਪੈ ਗਿਆ ਤੇ ਪੁਲਿਸ ਨੇ ਪਰਚਾ ਵੀ ਕੈਂਸਲ ਕਰਤਾ। ਉਹਨਾਂ ਨੇ ਆਪਣੇ ਸਾਰੇ ਸਰਟੀਫਿਕੇਟ ਲਵਾਤੇ ਸੀ ਕਿ ਇਹ ਜਿਹੜਾ ਪਾਗਲ ਵਾ, ਭਾਵ ਕਿ ਇੱਥੋਂ ਤੱਕ ਸਾਡੇ ਨੂੰ ਜਲੀਲ ਸਾਨੂੰ ਕੀਤਾ ਜਾਂਦਾ ਵਾ। ਜਿਹੜੇ ਇਸੇ ਕਰਕੇ ਕਹਿ ਲਓ, ਮਾਫ ਕਰਨਾ ਗੱਲ ਕੱਟ ਰਿਹਾ, ਤੁਸੀਂ ਇਸੇ ਕਰਕੇ ਚਾਹੁੰਦੇ ਹੋ ਕਿ SGPC ਆਪਣੇ ਪੱਧਰ ਤੇ ਕਰੇ? ਅਸੀਂ ਤੁਹਾਡੀਆਂ ਗਵਾਹੀਆਂ ਬਹੁਤ ਜਗ੍ਹਾ ਪਈਆਂ ਹੋਈਆਂ ਨੇ, ਜਾਂ ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਅਸੀਂ ਹੁਣ ਬਹੁਤ ਜ਼ਿਆਦਾ ਫਸੇ ਹੋਏ ਆ ਜਾਂ ਸਾਨੂੰ ਬਹੁਤ ਪਾਸੇ ਜਾਣਾ ਪੈਂਦਾ, ਅਸੀਂ ਹੋਰ ਭਾਰ ਨਹੀਂ ਚੱਕ ਸਕਦੇ? ਗੱਲ ਕੀ ਹੈ? ਅਸੀਂ ਹੈਗੇ ਕਿਰਤੀ ਸਿੱਖ। ਸ਼੍ਰੋਮਣੀ ਕਮੇਟੀ ਕੋਲ ਵੱਡੇ ਵੱਡੇ ਐਡਵੋਕੇਟ, ਵਕੀਲ, ਸ਼੍ਰੋਮਣੀ ਕਮੇਟੀ ਕੋਲ ਅਰਬਾਂ ਖਰਬਾਂ ਰੁਪਈਆਂ ਦਾ ਬਜਟ, ਇਹ ਤੇ ਵਕੀਲ ਫੋਨ ਤੇ ਜਿਹਨੂੰ ਮਰਜ਼ੀ ਕਰ ਸਕਦੇ ਆ। ਵੈਸੇ ਬਣਦਾ ਵੀ ਉਹਨਾਂ ਦਾ ਧਿਆਨ ਰੱਖਣਾ ਕਿ ਉਹਨਾਂ ਕੋਲ ਸ਼ਿਕਾਇਤ ਜਾਵੇ, ਉਹ ਕੰਮ ਕਰਨ। ਇਸ ਤੇ ਅਲੱਗ-ਅਲੱਗ ਲੋਕਾਂ ਨੂੰ ਕਮੇਟੀਆਂ ਬਣਾ ਕੇ ਇਸ ਤੇ ਕੰਮ ਕਰਨ ਦੀ ਲੋੜ ਕਿਉਂ ਪੈ ਰਹੀ ਹੈ? ਜੇ ਸ਼੍ਰੋਮਣੀ ਕਮੇਟੀ ਦਾ ਐਡਾ ਵੱਡਾ ਬਜਟ ਹੈ, ਇੰਨੇ ਜ਼ਿਆਦਾ ਉਹਨਾਂ ਤੇ ਚੜਾਵੇ ਆਉਂਦੇ ਨੇ ਵੱਖ-ਵੱਖ ਕੰਮਾਂ ਤੇ, ਸਿੱਖੀ ਦੀ ਸੇਵਾ ਤੇ, ਸਿੱਖੀ ਨੂੰ ਹੋਰ ਅੱਗੇ ਵਧਾਉਣ ਤੇ ਲੱਗਣਾ ਚਾਹੀਦਾ। ਸਕੂਲ, ਕਾਲਜ, ਹਸਪਤਾਲ ਬਣਨ ਦੀ ਤਾਂ ਗੱਲ ਹੁੰਦੀ ਹੈ, ਪਰ ਇਦਾਂ ਦੀਆਂ ਚੀਜ਼ਾਂ ਦਾ ਧਿਆਨ ਵੀ, ਜਿਹਨੂੰ ਸਿਫਤੀ ਦਾ ਘਰ ਕਹਿੰਦੇ ਆ, ਉੱਥੇ ਤਾਂ ਘੱਟੋ ਘੱਟ ਇਦਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਨਾ। ਇਸ ਬਾਰੇ ਕੀ ਕਹੋਗੇ ਤੁਸੀਂ? ਅੰਮ੍ਰਿਤਸਰ ਦੇ ਕੋਈ ਐਸੀਆਂ ਜਗ੍ਹਾ ਨੇ ਜਿਹੜੀਆਂ ਦਰਬਾਰ ਸਾਹਿਬ ਦੇ ਨਜ਼ਦੀਕ ਲੋਕਾਂ ਦੇ ਘਰਾਂ ਚੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਏ ਆ। ਪੀਰਾਂ ਦੀ ਜਗ੍ਹਾ, ਦੂਜੇ ਬੰਨੇ ਗੁਰੂ ਗ੍ਰੰਥ ਸਾਹਿਬ ਜੀ, ਨਾਲ ਹੀ ਬੁਟੀਕ ਖੋਲੀ ਆ, ਨਾਲ ਹੀ ਬਾਥਰੂਮ ਅਟੈਚ ਆ। ਕੋਈ ਸਤਿਗੁਰਾਂ ਦਾ ਸਤਿਕਾਰ ਨਹੀਂ। ਉਸੇ ਕਮਰੇ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ, ਉੱਥੇ ਉਹਨਾਂ ਨੇ ਆਪਣਾ ਘਰੇਲੂ ਸਮਾਨ ਰੱਖਿਆ ਵਾ। ਇੱਥੇ ਵੀ ਇੱਦਾਂ ਹੀ ਸਾਰਾ ਹੀ ਘਰੇਲੂ ਸਮਾਨ ਉਸੇ ਕਮਰੇ ਦੇ ਵਿੱਚ ਹੀ। ਬਹਿਣ ਜੋਗੀ ਜਗ੍ਹਾ ਥੋੜ੍ਹੀ ਕੀ, ਲੰਘਣ ਜੋਗੀ ਜਗ੍ਹਾ ਬਹਿਣ ਜੋਗੀ ਵੀ ਨਹੀਂ, ਭਾਵ ਕਿ ਇੰਨਾ ਸਮਾਨ ਇਹਨਾਂ ਨੇ, ਜਤਿੰਦਰ ਸਿੰਘ ਜਿਹੜਾ ਮਸੀਹ ਆ, ਇਹਨਾਂ ਨੇ ਆਪਣੇ ਉਹ ਕਮਰੇ ਸਤਿਗੁਰਾਂ ਦੇ ਕਮਰੇ 'ਚ ਰੱਖਿਆ। ਉਹਨਾਂ ਨਾਲ ਤੁਹਾਡਾ ਟਾਕਰਾ ਹੋਇਆ? ਜਿਹਨੇ ਜਤਿੰਦਰ ਸਿੰਘ ਤੁਸੀਂ ਦੱਸ ਰਹੇ ਹੋ, ਜਿਹੜੇ ਮਸੀਹ ਭਾਈਚਾਰੇ ਦੇ ਵਿੱਚ ਈਸਾਈ ਧਰਮ ਨੂੰ ਪਰਿਵਰਤਨ ਹੋ ਚੁੱਕੇ ਨੇ, ਉਹਨਾਂ ਨਾਲ ਕੋਈ ਗੱਲਬਾਤ ਹੋਈ? ਉਹਨਾਂ ਨੂੰ ਤੁਸੀਂ ਪੁੱਛਿਆ ਵੀ ਭਾਈ ਤੁਸੀਂ ਇਸ ਤਰੀਕੇ ਨਾਲ ਕਿਉਂ ਕੀਤਾ ਹੋਇਆ? ਠੀਕ ਹੈ, ਦੂਸਰੇ ਧਰਮ ਦਾ ਸਤਿਕਾਰ ਹੈ, ਤੁਸੀਂ ਚਲੇ ਗਏ ਹੋ, ਜਾਂ ਤਾਂ ਤੁਸੀਂ ਉਹਨਾਂ ਨੂੰ ਹੀ ਪੂਰੀ ਤਰੀਕੇ ਦੇ ਨਾਲ ਫੋਲੋ ਕਰੋ। ਫਿਰ ਇੱਧਰੋਂ ਜੇ ਤੁਸੀਂ ਕਾਟਾ ਮਾਰ ਦਿੱਤਾ ਜਾਂ ਤੁਸੀਂ ਸਿੱਖੀ ਧਰਮ ਦੇ ਵਿੱਚ ਦੁਬਾਰਾ ਨਹੀਂ ਵਾਪਸ ਆਉਣਾ, ਫਿਰ ਘੱਟੋ ਘੱਟ ਸਤਿਕਾਰ ਉੱਧਰ ਕਰਦੇ ਹੋ, ਇੱਧਰ ਸਤਿਕਾਰ ਕਰਦਿਆਂ ਹੋਇਆ ਮਹਾਰਾਜ ਦਾ ਪ੍ਰਕਾਸ਼ ਕਿਤੇ ਹੋਰ ਕਰਦੇ ਹੋ। ਉਹ ਇਦਾਂ ਹੋਇਆ ਵਾ ਕਿ ਉਹ ਜਿਹੜਾ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ, ਉਹ ਲੋਕਾਂ ਨੂੰ ਮੈਂ ਲਾਇਆ ਹਿਸਾਬ ਕਿ ਗੁੰਮਰਾਹ ਕਰਨ ਵਾਸਤੇ, ਕਿਉਂਕਿ ਅੰਮ੍ਰਿਤਸਰ ਦੇ ਲੋਕਾਂ ਦੇ ਘਰਾਂ 'ਚ ਬਹੁਤ ਗੁਰੂ ਗ੍ਰੰਥ ਸਾਹਿਬ ਜੀ ਨੇ। ਤੇ ਤੁਹਾਡੀ ਗੱਲ ਕਹੂਗਾ, ਇਹ ਗੱਲ ਜਤਿੰਦਰ ਸਿੰਘ ਨੇ ਕਈ ਲੋਕਾਂ ਨੂੰ ਕਹਿਣੀ ਆ ਕਿ ਵੇਖੋ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ, ਤੁਸੀਂ ਆਓ ਤਾਂ ਸਹੀ। ਉਹ ਇਦਾਂ ਕਹਿੰਦੇ ਇੱਕ ਆਓ ਤੁਸੀਂ ਸਾਡੇ ਕੋਲ। ਤੁਸੀਂ ਕਹਿਣ ਦਾ ਭਾਵ ਵੀ ਜਿਹੜੀ ਸਿੱਖ ਸੰਗਤ ਹੈ, ਜੇ ਉਹਨੂੰ ਦੁਚਿੱਤੀ ਪੈਦਾ ਹੁੰਦੀ ਹੈ, ਉਹਨਾਂ ਦਾ ਸਿੱਖੀ 'ਚੋਂ
ਭਰੋਸਾ ਭਟਕਦਾ ਹੈ ਤਾਂ ਉਹਨਾਂ ਨੂੰ ਆਪਣੇ ਵੱਲ ਈਸਾਈ ਧਰਮ ਵੱਲ ਲਿਜਾਣ ਦੇ ਲਈ ਇਹ ਓਟ ਆਸਰਾ ਲਿਆ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਲਓ, ਵਰਤ ਲਓ ਵੀ ਇਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਘਰ 'ਚ ਵੀ ਨੇ, ਆਓ ਤੁਸੀਂ ਤੁਹਾਨੂੰ ਅਰਦਾਸ ਕਰਦੇ। ਇਹ ਕਹਿਣਾ ਜੀ ਵੇਖੋ ਅਸੀਂ ਵੀ ਸਾਡੇ ਘਰ ਵੀ ਗੁਰੂ ਗ੍ਰੰਥ ਸਾਹਿਬ ਰੱਬ ਤੇ ਇੱਕ ਹੀ ਹੈ। ਬੀਬੀ ਕਹਿ ਰਹੀ ਉਹਨਾਂ ਦੀ ਘਰ ਵਾਲੀ ਕਹਿ ਰਹੀ ਆ ਸੀਗੇ ਉੱਥੇ ਕੋਈ ਘਰ ਦੇ ਘਰ ਵਾਲੀ ਉੱਥੇ ਉਹਦੇ ਬੱਚੇ ਉੱਥੇ ਹੀ, ਉਹ ਕਹਿੰਦੇ ਕਿ ਰੱਬ ਤਾਂ ਇੱਕ ਹੀ ਆ, ਗੁਰੂ ਗ੍ਰੰਥ ਸਾਹਿਬ ਵੀ ਰੱਬ ਹੀ ਹੈ। ਤੇ ਜੇ ਰੱਬ ਹੈ ਫਿਰ ਉਹਦੀ ਮਰਿਆਦਾ ਤਾਂ ਰੱਖੋ ਤੁਸੀਂ। ਨਾ ਮਰਜ਼ਾਦਾ ਤੇ ਬਿਲਕੁਲ ਨਹੀਂ ਉੱਥੇ ਹੈਗੀਆਂ। ਨੰਗੇ ਸਿਰ ਜਦੋਂ ਇੱਕ ਔਰਤ ਅਸੀਂ ਉੱਥੇ ਭੱਜ ਕੇ ਗਏ ਤੇ ਇੱਕ ਔਰਤ ਨੰਗੇ ਸਿਰ ਘੁੰਮ ਰਹੀ ਸੀ, ਜਿਹੜੀ ਪ੍ਰੈਸ ਕਰਨ ਵਾਲੀ ਉਹਨਾਂ ਨੇ ਇੱਕ ਬਾਹਰ ਟੇਬਲ ਲਾ ਕੇ ਦਿੱਤਾ ਸੀ, ਉਹਨਾਂ ਦੇ ਘਰ ਵਿੱਚ ਰਹਿੰਦੀ ਸੀ, ਉਹ ਨੰਗੇ ਸਿਰ ਉਸੇ ਕਮਰੇ ਦੇ ਘੁੰਮ ਰਹੀ। ਮੈਂ ਵੀਡੀਓ ਵੀ ਆਪ ਨੂੰ ਦੇ ਦੂੰਗਾ, ਚਲਾਉਣੀ ਜ਼ਰੂਰ ਹੋ, ਕਿਉਂਕਿ ਇਹ ਨਾ ਕਹਿਣ ਕਿ ਸਤਿਕਾਰ ਕਮੇਟੀ ਵਾਲੇ ਆਪਣੇ ਕੋਲੋਂ ਗੱਲਾਂ ਕਹਿ ਰਹੇ ਨੇ। ਫਿਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ, ਅਸੀਂ ਤਾਂ ਸਤਿਕਾਰ ਕਮੇਟੀ ਸੰਗਤ ਦੇ ਸੰਯੋਗ ਨਾਲ ਜਿਹੜੀ ਗੁਰੂ ਦੀ ਕਿਰਪਾ ਨਾਲ ਚੱਲ ਰਹੀ ਆ, ਪਰ ਜਿਹੜੀ ਸ਼੍ਰੋਮਣੀ ਕਮੇਟੀ ਸੰਸਥਾ ਇਹਨਾਂ ਦੇ ਚ ਪ੍ਰਚਾਰਕ ਬਹੁਤ ਨੇ। ਇਹਨਾਂ ਕੋਲ ਰਾਗੀ ਢਾਡੀ ਤੇ ਆਪਣੀ ਟਾਰਸ ਫੋਰਸ ਕਿਤੇ ਕਬਜ਼ਾ ਕਰਨ ਜਾਣ ਤੇ ਬੜੀਆਂ ਗੱਡੀਆਂ ਭਰ ਕੇ ਲੈ ਜਾਂਦੇ ਨੇ, ਹਥਿਆਰ ਵੀ ਲੈ ਜਾਂਦੇ ਨੇ। ਜਦੋਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਬੇਦਬੀ ਹੁੰਦੀ ਉਦੋਂ ਨਹੀਂ ਜਾਂਦੇ ਵੇਖੇ, ਨਾ ਤਾਂ ਸਾਡੇ ਹੋਰ ਹੀ ਜਿਹੜੇ ਬਾਬੇ ਉਹ ਵੀ ਨਹੀਂ ਜਾਂਦੇ, ਜਿਹਦੇ ਕਰਕੇ ਅੱਜ ਇਹ ਥਾਂ ਥਾਂ ਤੇ ਘਟਨਾਵਾਂ ਵਾਪਰੀਆਂ ਨੇ। ਅਸਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆ, ਇਹ ਜਿਹੜੀ ਇਹਨਾਂ ਨੇ ਪ੍ਰੈਸ ਲਾਤੀਆਂ ਵਾ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਨੇ। ਪਹਿਲਾਂ ਪ੍ਰਾਈਵੇਟ ਪ੍ਰੈਸਾਂ ਅੰਮ੍ਰਿਤਸਰ ਦੇ ਵਿੱਚ ਹੈਗੀਆਂ ਸਨ, ਜੀਵਨ ਸਿੰਘ ਚਤਰ ਸਿੰਘ ਦੀ ਗੱਲ ਕਰੀਏ ਤੇ ਬਿਲਕੁਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਆ। ਉਹਨਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਹੁਕਮਨਾਮੇ ਜਾਰੀ ਹੋਏ ਕਿ ਇਸ ਪਰਿਵਾਰ ਨੂੰ ਪੰਥ ਚੋਂ ਛੇਕਿਆ ਗਿਆ, ਪਰ ਉਸ ਪਰਿਵਾਰ ਨੂੰ ਪੰਥ ਚੋਂ ਛੇਕਿਆ ਤਨਖਾਹੀਆ ਕਰਾਰ ਨਹੀਂ ਦਿੱਤਾ ਗਿਆ। ਸਮੇਂ ਨਾਲ ਜਦੋਂ ਉਹ ਬੇਦਬੀਆਂ ਕਰਦੇ ਰਹੇ ਆ, ਉਦੋਂ ਹੀ ਉਹਨਾਂ ਦੇ ਉੱਤੇ ਜਿਹੜਾ ਵਾ ਸ੍ਰੀ ਅਕਾਲ ਤਖ਼ਤ ਤੋਂ ਹੁਕਮਨਾਮੇ ਜਾਰੀ ਹੁੰਦੇ ਰਹੇ ਆ। ਉਹਨਾਂ ਨੇ ਹੁਣ ਥੋੜ੍ਹਾ ਕੁ ਸਮਾਂ ਪਹਿਲਾਂ ਵਾ ਇੰਨੀ ਬੇਦਬੀ ਮਹਾਰਾਜ ਦੀ ਬਾਣੀ ਦੀ ਕੀਤੀ ਕਿ ਦੱਸੋਂ ਤੋਂ ਬਾਹਰੀ, ਕਿ ਉਹਨਾਂ ਨੇ ਆਪਣੀ ਫੈਕਟਰੀ ਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਗੁਟਕੇ ਸਾਹਿਬ ਛਾਪਦੀਆਂ ਬਾਣੀ ਦੇ ਪੋਥੀਆਂ, ਉਹ ਗੁਟਕੇ ਸਾਹਿਬ ਪੋਥੀਆਂ ਜਿਹੜੀਆਂ ਉਹਨਾਂ ਦੇ ਡੱਬਿਆਂ ਦੇ ਯਾਨੀ ਕਿ ਰੱਸਿਆਂ ਸੇਬਿਆਂ ਨਾਲ ਵੱਜੇ, ਜਿੱਥੇ ਮਸ਼ੀਨਾਂ ਥੱਲੇ ਜੈਕ ਦੇਈਦੇ ਜਾਂ ਇੱਟਾਂ ਦੇਈਦੀਆਂ, ਲੱਕੜ ਦਾ ਗੁਟਕਾ ਦੇਈਦਾ, ਉਹਦੇ ਥਾਂ ਤੇ ਉਹਨਾਂ ਨੇ ਬਾਣੀ ਦੇ ਜਿਹੜੇ ਬੰਡਲ ਸਨ ਉਹ ਦਿੱਤੇ ਹੋਏ ਸਨ ਜੀ। ਇੰਨੀ ਬੇਦਬੀ ਸੀ ਉਹਨਾਂ ਦੇ ਤੇ ਪਰਚਾ ਅਸੀਂ ਕਰਾਇਆ ਤੇ ਇਹਨਾਂ ਨੇ ਕਰਾਇਆ ਪਰਚਾ ਮਰਿਆਂ ਦੇ ਉੱਤੇ, ਜੀਵਨ ਸਿੰਘ ਚਤਰ ਸਿੰਘ ਦੀ ਫਰਮ ਦੇ ਉੱਤੇ। ਉਹਨਾਂ ਦੇ ਮੁੰਡਿਆਂ ਦੇ ਜਿਹੜੇ ਪ੍ਰਭਜੀਤ ਜਿਹੜੇ ਉਹਨਾਂ ਦੇ ਉੱਤੇ ਨਹੀਂ ਪਰਚਾ ਦਰਜ ਕਰਾਇਆ। ਫਿਰ ਅਸੀਂ ਪੁਲਿਸ ਨੂੰ ਕਿਹਾ ਕਿ ਤੁਸੀਂ ਮਰਿਆਂ ਦੇ ਤੇ ਪਰਚਾ ਦਰਜ ਕਰਤਾ। ਕਹਿਣ ਦਾ ਮਤਲਬ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਇਹ ਸਾਰੇ ਦੇ ਵਿੱਚ ਫੇਲ ਹੋ ਰਹੀ ਹੈ, ਪ੍ਰਬੰਧ ਰੱਖਣ ਦੇ ਵਿੱਚ ਜਾਂ ਉਸ ਚੀਜ਼ ਦਾ ਧਿਆਨ ਰੱਖਣ ਦੇ ਵਿੱਚ ਕਿ ਮਰਿਆਦਾ ਕਿੱਥੇ ਧਿਆਨ ਰੱਖੀ ਜਾ ਰਹੀ ਹੈ ਜਾਂ ਨਹੀਂ ਰੱਖਿਆ ਜਾ ਰਿਹਾ। ਆਖਰੀ ਸਵਾਲ ਹੈ ਭਾਈ ਸਾਹਿਬ ਮੇਰਾ ਤੁਹਾਡੇ ਨਾਲ ਕਿ ਇਸ ਚੀਜ਼ ਦਾ ਜਿਸ ਤਰੀਕੇ ਦੇ ਨਾਲ ਕੋਈ ਵੀ ਮਹਾਰਾਜ ਦਾ ਸਰੂਪ ਲੈ ਕੇ ਜਾਂਦਾ ਹੈ ਕਿਸੇ ਜਿੱਥੇ ਵੀ ਛਪਦੇ ਨੇ, ਤੁਸੀਂ ਜ਼ਿਆਦਾ ਦੱਸ ਸਕਦੇ ਹੋ, ਉਸ ਤੋਂ ਬਾਅਦ ਉਸ ਦਾ ਕੋਈ ਧਿਆਨ ਰੱਖਿਆ ਜਾਂਦਾ ਹੈ, ਕੋਈ ਲਿਖਤੀ ਰੂਪ 'ਚ ਰੱਖਿਆ ਜਾਂਦਾ ਹੈ ਕਿ ਕਿੱਥੇ ਮਹਾਰਾਜ ਦਾ ਪ੍ਰਕਾਸ਼ ਇਸ ਜਗ੍ਹਾ ਤੇ ਹੋਣਾ ਹੈ ਜਾਂ ਕਿੱਦਾਂ ਹੋਣਾ ਹੈ, ਇਸ ਚੀਜ਼ ਦਾ ਕੋਈ ਧਿਆਨ ਵੀ ਰੱਖਿਆ ਜਾਂਦਾ ਹੈ ਕਿ ਕਿੱਥੇ ਲੈ ਕੇ ਜਾਣਗੇ ਮਹਾਰਾਜ ਨੂੰ ਜਦੋਂ ਉੱਥੋਂ ਭੇਜਿਆ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੰਨੇ ਪ੍ਰਕਾਸ਼ਿਤ ਹੋ ਗਿਆ, ਇੱਕ ਗੁਰੂ ਘਰ ਦੇ ਵਿੱਚ 10 ਕਈ ਡੇਰਿਆਂ ਦੇ ਵਿੱਚ 50 60 ਉਹ ਸਾਲ ਬਾਅਦ ਪ੍ਰਕਾਸ਼ ਕਰਦੇ ਆ। ਅਸੀਂ ਇਹਨਾਂ ਨੂੰ ਜਾ ਕੇ ਗੱਲ ਕਹੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਅਹੁਦੇਦਾਰ ਸੀ ਕਿ ਹੁਣ ਤੁਸੀਂ ਜਿਹੜੀ ਮਹਾਰਾਜ ਦੀ ਪਵਿੱਤਰ ਗੁਰਬਾਣੀ ਪ੍ਰਕਾਸ਼ਿਤ ਗੁਰੂ ਗ੍ਰੰਥ ਸਾਹਿਬ ਕਰ ਰਹੇ ਜੇ, ਇਸ 'ਤੇ ਪੂਰਨ ਤੌਰ 'ਤੇ ਪਾਬੰਦੀ ਲਾ ਦਿਓ ਤੇ ਜਿਹੜੇ ਪ੍ਰਕਾਸ਼ਿਤ ਹੋ ਗਏ ਨੇ, ਜਿਹੜੇ ਸੁਭਾਏਮਾਨ ਹੋ ਗਏ ਨੇ, ਉਹਨਾਂ ਦੀ ਆਪਾਂ ਸੇਵਾ ਸੰਭਾਲ ਮਰਜ਼ਾਦਾ ਨਾਲ ਕਰੀਏ। ਪਰ ਉਹ ਬਿਲਕੁਲ ਧਿਆਨ ਨਹੀਂ ਦੇ ਰਹੇ। ਥੋੜ੍ਹਾ ਚਿਰ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਕੰਟੇਨਰ ਰਾਹੀਂ 300 ਸ੍ਰੀ ਗੁਰੂ ਗ੍ਰੰਥ ਸਾਹਿਬ ਆੜੇ ਕੈਨੇਡਾ ਦੇ ਚੈਨਲ ਤੇ ਤੁਸੀਂ ਗੱਲ ਮੇਰੀ ਸੁਣ ਰਹੇ, ਮੈਂ ਝੂਠ ਨਹੀਂ ਬੋਲ ਰਿਹਾ, 300 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੈਨੇਡਾ ਭੇਜ ਦਿੱਤੇ ਕੰਟੇਨਰ 'ਚ। ਇੱਕ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ ਚਾਹੀਦਾ। ਮੈਨੂੰ ਅੱਜ ਵੀ ਇੱਕ ਸਿੱਖ ਦਾ ਫੋਨ ਆਇਆ, ਭਾਈ ਸਾਹਿਬ ਸਾਨੂੰ ਮਰਜ਼ਾਦਾ ਦੱਸੋ ਕਿ 5 ਸਿੰਘ ਹਾਜ਼ਰ ਹੋਣੇ ਚਾਹੀਦੇ ਆ। ਮੈਂ 5 ਸਿੰਘ ਹਾਜ਼ਰ ਹੋਣੇ ਚਾਹੀਦੇ ਆ। ਉਹਨਾਂ ਦਾ 5 ਸਿੰਘ ਹਾਜ਼ਰ ਹੀ ਹੁੰਦੇ, ਗ੍ਰੰਥੀ ਤੇ ਘਰ ਵਾਲਾ ਦੇ ਜਾਂ 3-4 ਮੁੰਨੇ ਹੁੰਦੇ ਨੇ, ਸਿੰਘ ਨਹੀਂ ਹੁੰਦੇ ਹਾਜ਼ਰ। ਮੈਂ ਉਹ ਗਿਣਤੀ ਕਰ ਰਿਹਾ ਕਿ 5 ਜਾਣੇ ਹਾਜ਼ਰ ਆ, 5 ਸਿੰਘ ਨਹੀਂ ਹਾਜ਼ਰ। 5 ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਣ ਤੇ ਮਰਜ਼ਾਦਾ, ਜੇ ਉਹਨਾਂ 'ਚੋਂ 2 ਜਾਂ 3 ਲੈ ਕੇ ਜਾਣ ਤੇ ਸ੍ਰੀ ਅਕਾਲ ਤਖ਼ਤ ਸ਼ਿਕਾਇਤ ਹੋ ਸਕਦੀ ਆ। ਪਰ ਇਹਨਾਂ ਨੂੰ ਮੈਂ ਪੁੱਛਿਆ ਇੱਥੋਂ ਦੇ ਪ੍ਰਬੰਧਕਾਂ ਨੂੰ ਕਿ ਤੁਸੀਂ ਇਹ ਮੈਨੂੰ ਦੱਸੋ ਕਿ ਜਿਹੜੇ 300 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਕੰਟੇਨਰ ਰਾਹੀਂ ਭੇਜੇ, ਕਿਹੜੇ ਸਿੰਘ ਨਾਲ ਭੇਜੇ ਆ? ਹਾਂ ਚੁੱਪ। ਕੀ ਮਰਿਆਦਾ ਰੱਖੀ ਗਈ ਹੈ? ਕੀ ਮਰਜ਼ਾਦਾ ਰੱਖੀ ਗਈ? ਕੰਟੇਨਰ ਕੇਂਦੀ ਜਾਣਾ, ਸ਼ਿਪ ਰਾਹੀਂ ਜਾਣਾ। ਉਹ ਸ਼ਿਪ ਦੇ ਵਿੱਚ ਪਤਾ ਨਹੀਂ ਕਿੰਨੇ ਦਿਨ ਜਾਨੀ ਕਿ ਬੰਦਰਗਾਹ ਤੋਂ ਕੈਨੇਡਾ ਜਾਂਦਿਆਂ ਲੱਗਣੇ ਨੇ। ਉਹਦੇ ਵਿੱਚ ਜਿਹੜੇ ਬੰਦੇ ਉੱਥੇ ਬਹਿੰਦੇ ਨੇ ਉਹ ਸ਼ਰਾਬ ਪੀਂਦੇ ਨੇ, ਮੱਛੀ ਖਾਂਦੇ ਨੇ, ਮੀਟ ਵੀ ਰਹਿੰਦਾ, ਤੇ ਇਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਫਿਰ ਇਹ ਆਸਟ੍ਰੇਲੀਆ ਵੀ ਭੇਜਣ ਲੱਗੇ। ਇਹ ਕਈ ਹੁਣ ਇੱਦਾਂ ਆ ਕਿ ਮਹਾਰਾਜ ਦੀਆਂ ਪੋਥੀ ਪਰਮੇਸ਼ਰ ਦਾ ਥਾਨ ਮਹਾਰਾਜ ਨੇ ਕਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲੋਂ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ,
ਜਦੋਂ ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭੇਜਿਆ ਭਾਈ ਮੋਹਨ ਜੀ ਦੇ ਕੋਲੋਂ ਪੋਥੀਆਂ ਲੈ ਕੇ, ਉਹ ਗੋਂਦਵਾਲ ਸਾਹਿਬ ਜਿਹੜੀ ਸ਼ਤਾਬਦੀ ਅੱਜ ਮਨਾਈ ਜਾ ਰਹੀ ਹੈ, ਉਹ ਧਰਤੀ ਤੋਂ ਜਦੋਂ ਪੋਥੀਆਂ ਲੈਣ ਵਾਸਤੇ ਭੇਜਿਆ, ਭਾਈ ਮੋਹਨ ਜੀ ਨੇ ਨਾ ਬਾਬਾ ਬੁੱਢਾ ਸਾਹਿਬ ਜੀ ਨੂੰ ਪੋਥੀਆਂ ਦਿੱਤੀਆਂ, ਨਾ ਭਾਈ ਗੁਰਦਾਸ ਜੀ ਨੂੰ ਦਿੱਤੀਆਂ। ਫਿਰ ਗੁਰੂ ਅਰਜਨ ਦੇਵ ਸੰਗਤ ਸਮੇਤ ਗਏ। ਭਾਈ ਫਿਰ ਬਾਬਾ ਮੋਹਨ ਜੀ ਨੇ ਕਿਹਾ ਕਿ ਇੱਦਾਂ ਹੀ ਮਹਾਰਾਜ ਦੀਆਂ ਪੋਥੀਆਂ ਕਿਤੇ ਵੀ ਕੋਈ ਸੰਗਤ ਲੈ ਕੇ ਜਾਵੇ ਤੇ ਸਤਿਕਾਰ ਨਾਲ ਸੰਗਤ ਰੂਪੀ ਲੈ ਕੇ ਜਾਣਾ ਵਾ। ਇਹ ਬਾਬਾ ਭਾਈ ਮੋਹਨ ਜੀ ਨੇ ਮਰਜ਼ਾਦਾ ਭਾਈ ਗੁਰਦਾਸ ਜੀ ਨੂੰ ਦੱਸੀ ਕਿ ਇੱਦਾਂ ਨਹੀਂ, ਪੋਥੀਆਂ ਸੰਗਤ ਲੈ ਕੇ ਆਓ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਸੰਗਤ ਸਮੇਤ ਗਏ, ਘੋੜਾ ਛੱਡਿਆ, ਕਾਠੀ ਛੱਡੀ, ਤੁਰ ਕੇ ਪੈਦਲ ਯਾਤਰਾ ਪਾਲਕੀ ਸਾਹਿਬ ਤਿਆਰ ਕਰਵਾਈ। ਅੱਜ ਵੀ ਉਹ ਪਾਲਕੀ ਸਾਹਿਬ ਚੁਬਾਰਾ ਸਾਹਿਬ ਸੁਭਾਏਮਾਨ ਵਾ। ਉਹ ਪੋਥੀਆਂ ਲੈ ਕੇ ਹਰਿਮੰਦਰ ਸਾਹਿਬ ਦੁੱਖ ਭੰਜਨੀ ਬੇਰੀ ਦੇ ਨਾਲ ਹੀ ਸਥਾਨ ਬਣਿਆ ਪਾਲਕੀ ਸਾਹਿਬ, ਉੱਥੇ ਸੁਭਾਏਮਾਨ ਕੀਤੀ, ਜਿੱਥੇ ਬਾਬਾ ਬੁੱਢਾ ਸਾਹਿਬ ਸਾਰੀ ਰਾਤ ਚੌਰ ਸਾਹਿਬ ਕਰਦੇ ਰਹੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਟਹਿਲਦੇ ਆਣ ਕੇ ਬਚਨ ਕਰਦੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਬੜਾ ਸਤਿਕਾਰ ਕੀਤਾ ਆਪ ਜੀ ਨੇ, ਸਾਰੀ ਰਾਤ ਤੁਸੀਂ ਚੌਰ ਸਾਹਿਬ ਕਰਦੇ ਰਹੇ ਪੋਥੀਆਂ ਤੇ ਮਾਰੇ ਪਿੱਤਰ ਗੁਰਬਾਣੀ ਦੇ। ਤੇ ਇਸ ਅਸਥਾਨ ਤੇ ਜਿਹੜਾ ਵੀ ਆਣ ਕੇ ਇਸ਼ਨਾਨ ਕਰੇਗਾ ਉਹਨੂੰ 88 ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ। ਅੱਜ ਉਹੀ ਬਾਣੀ ਜਿਹੜੀ ਹੈ ਸ਼੍ਰੋਮਣੀ ਕਮੇਟੀ ਉਹ ਡਿੱਗੀ 'ਚ ਕੋਈ ਕਾਰ ਤੁਸੀਂ ਚੱਲ ਜਾਓ ਭਾਵੇਂ ਕਿ ਸਾਨੂੰ ਪਹਿਲੇ ਭਾਗ 6 ਭਾਗਾਂ 8 ਭਾਗਾਂ 'ਚ ਪਰ ਇਹਦੀਆਂ ਪੋਥੀਆਂ ਚਾਹੀਦੀਆਂ ਸਟੀਕ, ਤੁਹਾਨੂੰ ਉੱਦਾਂ ਹੀ ਦੇ ਦੇਣਗੇ, ਪੁੱਛਣਗੇ ਨਹੀਂ ਉਹ ਤੁਹਾਨੂੰ। ਇਹ ਗੁਰਬਾਣੀ ਦਾ ਨਰਾਦਰ ਲੋਕ ਨਹੀਂ ਕਰ ਰਹੇ, ਇਹ ਲੋਕ ਕਰਵਾ ਰਹੇ ਨੇ। ਦਿੱਲੀ ਕਮੇਟੀ ਕਰਾ ਰਹੀ ਹੈ, ਮੈਂ ਤੁਹਾਡੇ ਮੀਡੀਆ ਰਾਹੀਂ ਤਾਂ ਬੋਲ ਰਿਹਾ, ਸੱਚ ਬੋਲ ਰਿਹਾ, ਤੇ ਸ਼੍ਰੋਮਣੀ ਕਮੇਟੀ ਕਰਾ ਰਹੀ ਹੈ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਇੰਨਾ ਹੋਣਾ ਚਾਹੀਦਾ ਵਾ ਕਿ ਜਿਵੇਂ ਗੁਰੂ ਸਾਹਿਬ ਸਾਡੇ ਕਰਕੇ ਗਏ ਨੇ ਉੱਦਾਂ ਹੀ, ਤੇ ਅੱਜ ਮਹਾਰਾਜ ਦਾ ਸਤਿਕਾਰ ਵੱਧ ਸਕਦਾ ਵਾ। ਪਿੰਡਾਂ ਦੇ ਵਿੱਚ ਜਿਹੜੀਆਂ ਅੱਜ ਬੇਦਬੀਆਂ ਹੋ ਰਹੀਆਂ, ਥਾਂ ਥਾਂ ਤੇ ਘਟਨਾਵਾਂ ਵਾਪਰੀਆਂ, ਅੱਗ ਲੱਗ ਗਈ ਜੀ, ਗੁਰੂ ਸਾਹਿਬ ਸਰਕਟ ਸ਼ਾਰਟ ਹੋ ਗਏ, ਉਹ ਅੱਗ ਦੀ ਲਪੇਟ 'ਚ ਆਉਣ ਦੇ ਨਾਲ ਸਾਰਾ ਉੱਥੇ ਕੋਈ ਗ੍ਰੰਥੀ ਨਹੀਂ, ਕੋਈ ਸੇਵਾਦਾਰ ਨਹੀਂ, ਤੇ ਕੋਈ ਪਿੰਡ ਦਾ ਪ੍ਰਬੰਧਕ ਨਹੀਂ, ਜਿੰਦੇ ਮਾਰੇ ਆ। ਆਪ ਗ੍ਰੰਥੀ ਸਿੰਘ ਜਵਾਰਾ ਹੁਰਗੇ ਦੇ ਡਿਊਟੀਆਂ ਲਾਉਂਦਾ ਫਿਰਦਾ, ਸੇਵਾ ਪ੍ਰਧਾਨ ਕਿੱਦਣ ਆਉਣੇ ਆ, ਜਿੱਦਣ ਸੰਗਰਾਂਦ ਵਾਲੇ ਦਿਨ ਗੋਲਕ ਖੁੱਲਣੀ ਆ। ਉੱਦਾਂ ਕੋਈ ਗੁਰਦੇ ਦੇ ਪ੍ਰਧਾਨ ਨਹੀਂ ਆਣ ਕੇ ਗੁਰੂ ਘਰ 'ਚ ਵੜਦਾ। ਫਿਰ ਗੁਰੂ ਘਰਾਂ ਦੇ ਵਿੱਚ ਜਿੰਦੇ ਨਹੀਂ ਹੋਣੀ ਚਾਹੀਦੀ, ਪਹਿਰੇਦਾਰੀ ਹੋਣੀ ਚਾਹੀਦੀ ਹੈ। ਮੈਂ ਮੀਡੀਆ ਰਾਹੀਂ ਬੇਨਤੀ ਦੇਸ਼ ਤੇ ਵਿਦੇਸ਼ ਸੰਗਤ ਨੂੰ ਕਰਦਾ ਕਿ ਜੇ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਆਪਣੀ ਕਿਰਤ ਕਰਨ ਗਏ ਤੇ ਸੰਬੰਧ ਕੱਢਦੇ, ਬਾਬਿਆਂ ਨੂੰ ਸੰਬੰਧ ਦੇਣਾ ਬੰਦ ਕਰ ਦਿਓ ਅਜੇ ਥੋੜ੍ਹਾ ਚਿਰ ਵਾਸਤੇ। ਤੁਸੀਂ ਪਿੰਡ ਦੇ ਵਿੱਚ ਇੱਕ ਬੰਦੇ ਨੂੰ ਨੌਕਰੀ ਦਿਓ, ਉਸ ਪਰਿਵਾਰ ਨਾਲੇ ਗੁਰੂ ਘਰ ਰਹੇਗਾ ਤੇ ਨਾਲੇ ਉਹ ਪਹਿਰੇਦਾਰੀ ਕਰੇਗਾ ਤੇ ਤੁਹਾਡੀ ਸੇਵਾ ਸਫਲੀ ਹੋ ਜਾਵੇਗੀ। ਮਰਿਆਦਾ ਦੇ ਵਿੱਚ ਰਵੇ ਤੇ ਹਰ ਇੱਕ ਗੁਰੂ ਘਰ ਵਿੱਚ ਪਹਿਰੇਦਾਰੀ ਹੋਣੀ ਚਾਹੀਦੀ ਆ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਲੜੀਵਾਰ ਹੋਣੇ ਚਾਹੀਦੇ ਨੇ। ਜਿਹੜੇ ਪਾਤਸ਼ਾਹ ਦੇ ਮਹਾਰਾਜ ਦੇ ਸ਼ਬਦ ਜਦੋਂ ਦੇ ਕਰ ਦਿੱਤੇ ਗਏ, ਉਦੋਂ ਦਾ ਸਿੱਖ ਜਿਵੇਂ ਸ਼ਬਦ ਅਲੱਗ-ਅਲੱਗ ਕਰ ਦਿੱਤਾ, ਇੱਦਾਂ ਮਹਾਰਾਜ ਦੇ ਸਿੱਖ ਵੀ ਅਲੱਗ-ਅਲੱਗ ਹੋ ਕੇ ਬਹਿ ਗਏ ਨੇ। ਜਿੱਦਾਂ ਲੜੀਵਾਰ ਪ੍ਰਕਾਸ਼ ਹੋ ਜਾਣਗੇ, ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਵਰਤਾ ਦੇਣੀ, ਸਾਰੀ ਸਿੱਖ ਕੌਮ ਇੱਕ ਲੜੀ ਵਿੱਚ ਪਰੋਈ ਜਾਣਗੇ। ਇਹ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਜੇ, ਗੁਰੂ ਦੇ ਭਰੋਸੇ ਨਾਲ ਕਹਿੰਦਾ ਜੇ। ਤੁਸੀਂ ਚੱਲ ਕੇ ਆਏ ਜੇ, ਮੈਂ ਆਪਣੀ ਲੱਕੜ ਦੀ ਕਿਰਤ ਕਰਦਾ, ਤੁਸੀਂ ਮੈਨੂੰ ਵੇਖ ਵੀ ਲਿਆ ਵਾ। ਦਹਾਨੋਂ ਦੀ ਕਿਰਤ ਕਰੀਦੀ ਹੈ ਤੇ ਨਾਲ ਦੀ ਨਾਲ ਸਿੱਖੀ ਦਾ ਸਤਿਗੁਰਾਂ ਦਾ ਜਿੰਨਾ ਮਾਰੇ ਨੇ ਬਲ ਦਿੱਤਾ ਹੈ ਉਹ ਸੇਵਾ ਸੰਭਾਲ ਵੀ ਕਰੀਦੀ ਆ। ਸ਼ਤਾਬਦੀਆਂ ਅਸੀਂ ਬਹੁਤ ਮਨਾ ਰਹੇ ਹਾਂ, ਸਾਨੂੰ ਮਨਾਉਣੀਆਂ ਵੀ ਚਾਹੀਦੀਆਂ, ਸਾਡੇ ਗੁਰੂ ਸਾਹਿਬਾਂ ਦੀਆਂ ਨੇ, ਪਰ ਅਸੀਂ ਰਿਜ਼ਲਟ ਨਹੀਂ ਕੱਢਿਆ ਕਿ ਉੱਥੇ ਕਿੰਨੇ ਕੁ ਅੱਜ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੇ ਨੇ। ਅਸਾਈ ਦਾ ਪ੍ਰਚਾਰ ਉਹ ਘਰ ਜਾ ਆ ਕੇ ਕਰ ਰਿਹਾ ਤੇ ਅਸੀਂ ਆਪਣੇ ਡੇਰਿਆਂ 'ਚ ਬੈਠੇ ਹਾਂ। ਉਹ ਆਂਦੇ ਬਸ ਸਾਡੇ ਕੋਲ ਆ ਜੋ। ਡੇਰਿਆਂ ਦੇ ਵਿੱਚ ਜਾਣ ਲੱਗਿਆ ਸੋਚ ਕੇ ਜਾਇਓ, ਜਿਹੜੇ ਹਾਲਾਤ ਬਣ ਰਹੇ ਨੇ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਰੋ। ਪਿੰਡ ਵਿੱਚ ਗੁਰੂ ਘਰ ਹੈ, ਉੱਥੇ ਜਾ ਕੇ ਸੇਵਾ ਸੰਭਾਲ ਜ਼ਰੂਰ ਕਰਿਓ। ਧੰਨਵਾਦ। ਸੋ ਤੁਸੀਂ ਗੱਲਬਾਤ ਸਾਰੀ ਸੁਣੀ ਹੈ। ਸਤਿਕਾਰ ਕਮੇਟੀ ਤੋਂ ਭਾਈ ਸਾਹਿਬ ਸਾਡੇ ਨਾਲ ਸੀ, ਜਿਨ੍ਹਾਂ ਨੇ ਕੱਲ ਖੁਦ ਆਪ ਜਾ ਕੇ ਅੰਮ੍ਰਿਤਸਰ ਦੇ ਵਿੱਚ ਉਸ ਘਰ ਦੇ ਵਿੱਚੋਂ ਮਹਾਰਾਜ ਦੇ ਪ੍ਰਕਾਸ਼ ਨੂੰ ਉੱਥੋਂ ਜਾ ਕੇ ਇਹ ਸਾਰੀ ਸਥਿਤੀ ਨੂੰ ਦੇਖਿਆ ਤੇ ਉਸ ਤੋਂ ਬਾਅਦ ਕਾਰਵਾਈ ਕਰਵਾਉਣ ਦੇ ਲਈ ਵੀ ਯਤਨ ਕੀਤੇ ਨੇ ਅਤੇ ਮਰਿਆਦਾ ਦੀ ਸਥਿਤੀ ਉਹਨਾਂ ਨੇ ਸਾਰੀ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਉੱਥੇ ਕੋਈ ਮਰਿਆਦਾ ਨਹੀਂ ਰੱਖੀ ਜਾ ਰਹੀ ਸੀ, ਬੇਅਦਬੀ ਵਰਗੀ ਸਥਿਤੀ ਉੱਥੇ ਬਣੀ ਹੋਈ ਸੀ। ਸੋ ਇਹ ਗੱਲਬਾਤ ਸਾਰੀ ਤੁਸੀਂ ਸੁਣੀ ਹੈ। ਤੁਹਾਨੂੰ ਇਹ ਗੱਲਬਾਤ ਕਿਹੋ ਜਿਹੀ ਲੱਗੀ ਹੈ, ਆਪਣੇ ਵਿਚਾਰ ਰਾਹੀਂ ਟਿੱਪਣੀਆਂ ਸਾਂਝੀਆਂ ਕਰਿਓ। ਜੁੜੇ ਰਹੋ।